ਪੰਜਾਬ ਪੰਜ ਆਬ ਪੰਜਾਂ ਪਾਣੀਆਂ ਦੀ ਜ਼ਮੀਨ ਔਰ ਜਿਹੜੀ ਵਸੋਂ ਹੈ ਇਹਨਾਂ ਪਾਣੀਆਂ ਦੇ ਦੋਹਾਂ ਪਾਸੇ ਰਹਿਣ ਵਾਲੀ ਵਸੋਂ ਉਹਨੂੰ ਅਸੀਂ ਪੰਜਾਬੀ ਕਹਿੰਦੇ ਹਾਂ ਜਾਂ ਉਹਨੂੰ ਪੰਜਾਬ ਦੇ ਵਾਸੀ ਕਹਿੰਦੇ ਹਾਂ ਅਸੀਂ ਪੰਜਾਬ ਵਾਸੀ। ਇਹਦਾ ਕਦੀਮ ਨਾਂ ਪੰਜ ਨਦ ਵੀ ਹੈ। ਨਦ ਤੋਂ ਮੁਰਾਦ ਨਦੀ ਦਰਿਆ। ਸੋ ਪੰਜਾਬ ਦੀ ਜਿਹੜੀ ਦਾਨਿਸ਼ ਹੈ ਇਹ ਹਜ਼ਾਰਾਂ ਸਾਲਾਂ ਤੋਂ ਮਤਲਬ ਇਹ ਮੌਜੂਦ ਹੈ ਔਰ ਜ਼ੁਬਾਨ ਵੀ ਇਤਨੀ ਕਦੀਮ ਹੈ। ਬਾਬਾ ਜੀ ਫਰੀਦ ਸ਼ਕਰ ਗੰਜ ਸਰਕਾਰ ਦਾ ਜੋ ਟਾਈਮ ਹੈ ਉਹ 1173 ਤੋਂ ਲੈ ਕੇ ਰਫਲੀ ਅੰਦਾਜ਼ੇ ਦੇ ਮੁਤਾਬਕ 1265 ਤੱਕ ਹੈ। ਆਪ ਦੇ ਟਾਈਮ ਤੇ ਹੀ ਆਪ ਦੇ ਜੋ ਹਮ ਅਸਰ ਸਨ ਉਹਨਾਂ ਚੋਂ ਹਜ਼ਰਤ ਜਲਾਲੁद्दीन रूमी ਜਾਂ ਬਲਖੀ ਔਰ ਇਸੇ ਤਰ੍ਹਾਂ ਨਿਜ਼ਾਮੀ ਗੰਜਵੀ ਆਜ਼ਰਬਾਈਜਾਨ ਗੰਜਾ ਉੱਥੇ ਦੇ ਰਹਿਣ ਵਾਲੇ ਜਿਹਨਾਂ ਦੀ ਬੜੀ ਮਸ਼ਹੂਰ ਕਿਤਾਬ ਹੈ ਸਿਕੰਦਰਨਾਮਾ। ਸੋ ਇਹ ਆਪ ਦੇ ਹਮ ਅਸਰ ਸਨ। ਸੋ ਬਾਬਾ ਜੀ ਫਰੀਦ ਸ਼ਕਰ ਗੰਜ ਦੇ ਬਾਰੇ 'ਚ ਹਜ਼ਰਤ ਮੀਆਂ ਸਾਹਿਬ ਨੇ ਜੋ ਕਿਤਾਬ ਲਿਖੀ ਹੈ ਸੈਫ ਮਲੂਕ, ਇਸ ਸੈਫ ਮਲੂਕ ਕਿਤਾਬ ਦੇ ਆਖਰ ਵਿੱਚ ਜ਼ਿਕਰ ਕੀਤਾ ਗਿਆ ਹੈ ਪੰਜਾਬ ਧਰਤ ਦੇ ਪੰਜਾਬ ਜ਼ਮੀਨ ਦੇ 42 ਸ਼ਹਿਰਾਂ ਦੇ ਬਾਰੇ 'ਚ ਆਪਨੇ ਮੀਆਂ ਸਾਹਿਬ ਨੇ ਜ਼ਿਕਰ ਕੀਤਾ ਇਹਦੇ 'ਚ। ਔਰ ਜਿਹੜੇ 42 ਸ਼ਾਇਰ ਨੇ ਉਹਦੇ 'ਚ ਪੰਜਾਬ ਪੂਰੇ ਦੇ ਉਹਨਾਂ ਨੇ ਉਹਦੇ ਸ਼ਾਇਰ ਲਏ ਨੇ। ਉਹ ਮੁਲਤਾਨ ਦੇ ਵੀ ਲਏ ਨੇ ਉਹ ਸ਼ਾਇਰ ਉਹਨਾਂ ਨੇ, ਲਾਹੌਰ ਦੇ ਵੀ, ਕਸੂਰ ਦੇ ਵੀ, ਸ਼ੋਰਕੋਟ ਦੇ ਵੀ ਬਾਬਾ ਜੀ ਸਾਰੇ ਔਰ ਹੋਰ ਤੇ ਹੋਰ ਕੋਟਲੀ ਆਜ਼ਾਦ ਕਸ਼ਮੀਰ ਉੱਥੇ ਵਾਦੀਏ ਬਨਾ ਖੂਈ ਰੱਟਾ ਔਰ ਡਡਿਆਲ ਇਹਨਾਂ ਦਾ ਜ਼ਿਕਰ ਵੀ ਸ਼ਾਇਰਾਂ ਨੇ ਕੀਤਾ। ਔਰ ਇੱਧਰ ਦਨੀ ਚਕਵਾਲ ਦਾ ਇਲਾਕਾ ਜਿਹੜਾ ਹੈ ਇਹਨਾਂ ਦਾ ਜ਼ਿਕਰ ਵੀ ਆਪ ਮੀਆਂ ਸਾਹਿਬ ਨੇ ਇਸ ਕਿਤਾਬ 'ਚ ਇਸ ਲਫ਼ਜ਼ ਦੇ ਨਾਲ ਕੀਤਾ ਹੈ ਕਿ ਸ਼ਾਇਰ ਬਹੁਤ ਪੰਜਾਬ ਜ਼ਮੀਨ ਦੇ ਹੋਏ ਦਾਨਿਸ਼ ਵਾਲੇ ਕਾਫੀ 12 ਮਾਹ ਜਿਨ੍ਹਾਂ ਦੇ ਦੋੜੇ ਬੈਦ ਉਜਾਲੇ ਹਿਕਨਾ ਜੋੜ ਕਿਤਾਬਾਂ ਲਿਖੀਆਂ ਕਿੱਸੇ ਹੋਰ ਰਸਾਲੇ ਕਿੱਧਰ ਗਏ ਉਹ ਸੰਗ ਮੁਹੰਮਦ ਕਰ ਕਰ ਵੇਖ ਸੰਭਾਲੇ ਅਵਲ ਸ਼ੇਖ ਫਰੀਦ ਸ਼ਕਰ ਗੰਜ ਆਰਫ ਅਹਿਲ ਵਲਾਇਤ ਹਿਕ ਹਿਕ ਸੁਖਨ ਜ਼ਬਾਨ ਉਹਦੀ ਦਾ ਰੱਬ ਰਾਹ